ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਮਾਸ ਨੂੰ ਅੰਤਿਮ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਮਾਸ ਸਾਰੇ ਬੰਦੀਆਂ ਨੂੰ ਰਿਹਾ ਕਰੇ ਤੇ ਉਸ ਵੱਲੋਂ ਕਤਲ ਕੀਤੇ ਗਏ ਬੰਦਕਾਂ ਦੀਆਂ ਲਾਸ਼ਾਂ ਮੋੜੇ। ਟਰੰਪ ਨੇ ਕਿਹਾ ਕਿ ਹਮਾਸ ਜੇਕਰ ਅਜਿਹਾ ਨਹੀਂ ਕਰਦਾ ਤਾਂ ਉਹ ਸਮਝ ਲਏ ਕਿ ਉਸ ਲਈ ਸਭ ਕੁਝ ਖਤਮ ਹੋ ਗਿਆ ਹੈ। ਅਮਰੀਕਾ ਇਜ਼ਰਾਈਲ ਨੂੰ ਕੰਮ ਪੂਰਾ ਕਰਨ ਲਈ ਲੋੜੀਂਦੀ ਹਰ ਚੀਜ਼ ਭੇਜ ਰਿਹਾ ਹੈ ਅਤੇ ਜੇਕਰ ਉਹ ਬੰਦੀਆਂ ਨੂੰ ਰਿਹਾ ਨਹੀਂ ਕਰਦੇ ਤਾਂ ਹਮਾਸ ਦਾ ਇੱਕ ਵੀ ਮੈਂਬਰ ਸੁਰੱਖਿਅਤ ਨਹੀਂ ਰਹੇਗਾ। ਅਮਰੀਕੀ ਸਦਰ ਨੇ ਹਮਾਸ ਲੀਡਰਸ਼ਿਪ ਨੂੰ ਕਿਹਾ ਕਿ ਉਹਨਾਂ ਕੋਲ ਅਜੇ ਵੀ ਮੌਕਾ ਹੈ, ਉਹ ਗਾਜ਼ਾ ਨੂੰ ਛੱਡ ਦੇਣ। ਟਰੰਪ ਨੇ ਕਿਹਾ ਕਿ ਮੈਂ ਹੁਣੇ ਉਹਨਾਂ ਬੰਦੀਆਂ ਨੂੰ ਮਿਲਿਆ ਹਾਂ ਜਿਨ੍ਹਾਂ ਦੀਆਂ ਜ਼ਿੰਦਗੀਆਂ ਤੁਸੀਂ ਤਬਾਹ ਕੀਤੀਆਂ ਹਨ। ਇਹ ਤੁਹਾਡੇ ਲਈ ਆਖਰੀ ਚੇਤਾਵਨੀ ਹੈ। ਹਮਾਸ ਲੀਡਰਸ਼ਿਪ ਲਈ ਹੁਣ ਗਾਜ਼ਾ ਛੱਡਣ ਦਾ ਵੇਲਾ ਹੈ। ਤੁਹਾਡੇ ਕੋਲ ਅਜੇ ਵੀ ਇੱਕ ਮੌਕਾ ਹੈ। ਗਾਜ਼ਾ ਦੇ ਲੋਕਾਂ ਲਈ ਵੀ ਇਹ ਇੱਕ ਮੌਕਾ ਹੈ। ਸ਼ਾਨਦਾਰ ਭਵਿੱਖ ਤੁਹਾਡੀ ਉਡੀਕ ਵਿੱਚ ਹੈ। ਪਰ ਜੇ ਤੁਸੀਂ ਬੰਦੀਆਂ ਨੂੰ ਨਾ ਛੱਡਿਆ ਤਾਂ ਇਹ ਮੌਕਾ ਦੁਬਾਰਾ ਨਹੀਂ ਮਿਲੇਗਾ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਦੱਸਿਆ ਕਿ ਟਰੰਪ ਨੇ ਗਾਜ਼ਾ ਤੋਂ ਰਿਹਾ ਕੀਤੇ ਗਏ 8 ਬੰਦੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਕਹਾਣੀਆਂ ਸੁਣੀਆਂ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਮਾਸ ਨੂੰ ਅੰਤਿਮ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਮਾਸ ਸਾਰੇ ਬੰਦੀਆਂ ਨੂੰ ਰਿਹਾ ਕਰੇ ਤੇ ਉਸ ਵੱਲੋਂ ਕਤਲ ਕੀਤੇ ਗਏ ਬੰਦਕਾਂ ਦੀਆਂ ਲਾਸ਼ਾਂ ਮੋੜੇ। ਟਰੰਪ ਨੇ ਕਿਹਾ ਕਿ ਹਮਾਸ ਜੇਕਰ ਅਜਿਹਾ ਨਹੀਂ ਕਰਦਾ ਤਾਂ ਉਹ ਸਮਝ ਲਏ ਕਿ ਉਸ ਲਈ ਸਭ ਕੁਝ ਖਤਮ ਹੋ ਗਿਆ ਹੈ। ਅਮਰੀਕਾ ਇਜ਼ਰਾਈਲ ਨੂੰ ਕੰਮ ਪੂਰਾ ਕਰਨ ਲਈ ਲੋੜੀਂਦੀ ਹਰ ਚੀਜ਼ ਭੇਜ ਰਿਹਾ ਹੈ ਅਤੇ ਜੇਕਰ ਉਹ ਬੰਦੀਆਂ ਨੂੰ ਰਿਹਾ ਨਹੀਂ ਕਰਦੇ ਤਾਂ ਹਮਾਸ ਦਾ ਇੱਕ ਵੀ ਮੈਂਬਰ ਸੁਰੱਖਿਅਤ ਨਹੀਂ ਰਹੇਗਾ। ਅਮਰੀਕੀ ਸਦਰ ਨੇ ਹਮਾਸ ਲੀਡਰਸ਼ਿਪ ਨੂੰ ਕਿਹਾ ਕਿ ਉਹਨਾਂ ਕੋਲ ਅਜੇ ਵੀ ਮੌਕਾ ਹੈ, ਉਹ ਗਾਜ਼ਾ ਨੂੰ ਛੱਡ ਦੇਣ। ਟਰੰਪ ਨੇ ਕਿਹਾ ਕਿ ਮੈਂ ਹੁਣੇ ਉਹਨਾਂ ਬੰਦੀਆਂ ਨੂੰ ਮਿਲਿਆ ਹਾਂ ਜਿਨ੍ਹਾਂ ਦੀਆਂ ਜ਼ਿੰਦਗੀਆਂ ਤੁਸੀਂ ਤਬਾਹ ਕੀਤੀਆਂ ਹਨ। ਇਹ ਤੁਹਾਡੇ ਲਈ ਆਖਰੀ ਚੇਤਾਵਨੀ ਹੈ। ਹਮਾਸ ਲੀਡਰਸ਼ਿਪ ਲਈ ਹੁਣ ਗਾਜ਼ਾ ਛੱਡਣ ਦਾ ਵੇਲਾ ਹੈ। ਤੁਹਾਡੇ ਕੋਲ ਅਜੇ ਵੀ ਇੱਕ ਮੌਕਾ ਹੈ। ਗਾਜ਼ਾ ਦੇ ਲੋਕਾਂ ਲਈ ਵੀ ਇਹ ਇੱਕ ਮੌਕਾ ਹੈ। ਸ਼ਾਨਦਾਰ ਭਵਿੱਖ ਤੁਹਾਡੀ ਉਡੀਕ ਵਿੱਚ ਹੈ। ਪਰ ਜੇ ਤੁਸੀਂ ਬੰਦੀਆਂ ਨੂੰ ਨਾ ਛੱਡਿਆ ਤਾਂ ਇਹ ਮੌਕਾ ਦੁਬਾਰਾ ਨਹੀਂ ਮਿਲੇਗਾ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਦੱਸਿਆ ਕਿ ਟਰੰਪ ਨੇ ਗਾਜ਼ਾ ਤੋਂ ਰਿਹਾ ਕੀਤੇ ਗਏ 8 ਬੰਦੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਕਹਾਣੀਆਂ ਸੁਣੀਆਂ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਮਾਸ ਨੂੰ ਅੰਤਿਮ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਮਾਸ ਸਾਰੇ ਬੰਦੀਆਂ ਨੂੰ ਰਿਹਾ ਕਰੇ ਤੇ ਉਸ ਵੱਲੋਂ ਕਤਲ ਕੀਤੇ ਗਏ ਬੰਦਕਾਂ ਦੀਆਂ ਲਾਸ਼ਾਂ ਮੋੜੇ। ਟਰੰਪ ਨੇ ਕਿਹਾ ਕਿ ਹਮਾਸ ਜੇਕਰ ਅਜਿਹਾ ਨਹੀਂ ਕਰਦਾ ਤਾਂ ਉਹ ਸਮਝ ਲਏ ਕਿ ਉਸ ਲਈ ਸਭ ਕੁਝ ਖਤਮ ਹੋ ਗਿਆ ਹੈ। ਅਮਰੀਕਾ ਇਜ਼ਰਾਈਲ ਨੂੰ ਕੰਮ ਪੂਰਾ ਕਰਨ ਲਈ ਲੋੜੀਂਦੀ ਹਰ ਚੀਜ਼ ਭੇਜ ਰਿਹਾ ਹੈ ਅਤੇ ਜੇਕਰ ਉਹ ਬੰਦੀਆਂ ਨੂੰ ਰਿਹਾ ਨਹੀਂ ਕਰਦੇ ਤਾਂ ਹਮਾਸ ਦਾ ਇੱਕ ਵੀ ਮੈਂਬਰ ਸੁਰੱਖਿਅਤ ਨਹੀਂ ਰਹੇਗਾ। ਅਮਰੀਕੀ ਸਦਰ ਨੇ ਹਮਾਸ ਲੀਡਰਸ਼ਿਪ ਨੂੰ ਕਿਹਾ ਕਿ ਉਹਨਾਂ ਕੋਲ ਅਜੇ ਵੀ ਮੌਕਾ ਹੈ, ਉਹ ਗਾਜ਼ਾ ਨੂੰ ਛੱਡ ਦੇਣ। ਟਰੰਪ ਨੇ ਕਿਹਾ ਕਿ ਮੈਂ ਹੁਣੇ ਉਹਨਾਂ ਬੰਦੀਆਂ ਨੂੰ ਮਿਲਿਆ ਹਾਂ ਜਿਨ੍ਹਾਂ ਦੀਆਂ ਜ਼ਿੰਦਗੀਆਂ ਤੁਸੀਂ ਤਬਾਹ ਕੀਤੀਆਂ ਹਨ। ਇਹ ਤੁਹਾਡੇ ਲਈ ਆਖਰੀ ਚੇਤਾਵਨੀ ਹੈ। ਹਮਾਸ ਲੀਡਰਸ਼ਿਪ ਲਈ ਹੁਣ ਗਾਜ਼ਾ ਛੱਡਣ ਦਾ ਵੇਲਾ ਹੈ। ਤੁਹਾਡੇ ਕੋਲ ਅਜੇ ਵੀ ਇੱਕ ਮੌਕਾ ਹੈ। ਗਾਜ਼ਾ ਦੇ ਲੋਕਾਂ ਲਈ ਵੀ ਇਹ ਇੱਕ ਮੌਕਾ ਹੈ। ਸ਼ਾਨਦਾਰ ਭਵਿੱਖ ਤੁਹਾਡੀ ਉਡੀਕ ਵਿੱਚ ਹੈ। ਪਰ ਜੇ ਤੁਸੀਂ ਬੰਦੀਆਂ ਨੂੰ ਨਾ ਛੱਡਿਆ ਤਾਂ ਇਹ ਮੌਕਾ ਦੁਬਾਰਾ ਨਹੀਂ ਮਿਲੇਗਾ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਦੱਸਿਆ ਕਿ ਟਰੰਪ ਨੇ ਗਾਜ਼ਾ ਤੋਂ ਰਿਹਾ ਕੀਤੇ ਗਏ 8 ਬੰਦੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਕਹਾਣੀਆਂ ਸੁਣੀਆਂ।